ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸ਼ਰਾਹੀਰ ਵਾਰਿਸ ਸ਼ਾਹ ਦੀ ਨਵੀਂ ਕਿਸ਼ਤ ਵਿੱਚ ਸਾਰਿਆਂ ਸੱਜਣਾਂ ਨੂੰ ਜੀ ਆਇਆਂ ਨੂੰ। ਪਿਛਲੀ ਕਿਸ਼ਤ ਵਿੱਚ ਤੁਸੀਂ ਸੁਣਿਆ ਕਿ ਰਾਂਝੇ ਨੂੰ ਚੂਚਕ ਨੇ ਜਵਾਬ ਦੇ ਦਿੱਤਾ ਕਿ ਭਾਈ ਤੂੰ ਜਦੋਂ ਆਇਆ ਤੂੰ ਜਾ, ਅਸੀਂ ਤੇਰੇ ਕੋਲੋਂ ਮੱਝਾਂ ਨਹੀਂ ਚਰਾਣੀਆਂ, ਅਸਾਂ ਤੈਨੂੰ ਮੱਝਾਂ ਦਾ ਕੰਮ ਰੱਖਿਆ ਹੀ, ਤੂੰ ਜਿਹੜਾ ਹੈ ਉਹ ਸਾਡੀ ਇੱਜ਼ਤ 'ਤੇ ਹੱਥ ਪਾਉਣਾ ਸ਼ੁਰੂ ਹੋ ਗਿਆ ਹੈ। ਜਦੋਂ ਉਹ ਰਾਂਝਾ ਇਹ ਗੱਲ ਸੁਣ ਕੇ ਤੇ ਪਰੇਸ਼ਾਨ ਹੁੰਦਾ ਹੈ, ਉਦਾਸ ਹੁੰਦਾ ਹੈ, ਤੇ ਇਸ ਦੀ ਏਡੀ ਸੋਹਣੀ ਮੰਜ਼ਰਕਸ਼ੀ ਪੀਰ ਵਾਰਿਸ ਸ਼ਾਹ ਨੇ ਕੀਤੀ ਹੈ ਕਿ ਸ਼ਾਇਦ ਦੁਨੀਆ ਦਾ ਕੋਈ ਸ਼ਾਇਰ ਜਿਹੜਾ ਹੈ ਉਹ ਇਸ ਤਰੀਕੇ ਨਾਲ ਨਹੀਂ ਕਰ ਸਕਦਾ। ਉਹਦੇ ਜਜ਼ਬਾਤ, ਉਹਦੇ ਅਹਿਸਾਸਾਤ ਕਿਵੇਂ ਉਹਨਾਂ ਨੇ ਲਫ਼ਜ਼ਾਂ ਵਿੱਚ ਪੀਰ ਵਾਰਿਸ ਸ਼ਾਹ ਨੇ ਪਰੋਇਆ ਹੈ, ਇਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਰਾਂਝਾ ਸੱਟ ਖੂੰਡੀ ਉੱਤੋਂ ਲਾ ਭੂਰਾ, ਛੱਡ ਚਲੇ ਸਭ ਮੰਗਵਾੜ ਮੀਆਂ। ਇਹ ਹੁਣ ਉੱਥੋਂ ਜਿਸ ਵੇਲੇ ਨਿਕਲਦਾ ਹੈ ਉਹਦੇ ਅੰਦਰ ਦੀ ਕੈਫੀਅਤ ਜਿਹੜੀ ਹੈ, ਉਹਦੇ ਅੰਦਰ ਦੇ ਜਿਹੜੇ ਹਾਲਾਤ ਨੂੰ ਉਹ ਬਿਆਨ ਕਰ ਰਹੇ ਨੇ ਕਿ ਜਿਸ ਵੇਲੇ ਬੰਦਾ ਦੁਖੀ ਹੁੰਦਾ ਹੈ ਜਾਂ ਉਹਨੂੰ ਕੋਈ ਦੁੱਖ ਦਿੰਦਾ ਹੈ ਤੇ ਉਸ ਵੇਲੇ ਉਸ ਦੇ ਅੰਦਰ ਦਾ ਮਾਹੌਲ ਕੀ ਹੁੰਦਾ ਹੈ ਕਿ ਰਾਂਝਾ ਸੱਟ ਖੂੰਡੀ ਉੱਤੋਂ ਲਾ ਭੂਰਾ, ਛੱਡ ਚਲਿਆ ਸਭ ਮੰਗਵਾੜ ਮੀਆਂ। ਮੰਗਵਾੜ ਮੰਗੂ ਉਹ ਗੱਲਾ ਮਵੇਸ਼ੀਆਂ ਦਾ, ਉਹ ਡੰਗਰਾਂ ਦਾ ਅੱਜੜ ਛੇੜ, ਤੇ ਭੂਰਾ ਮੋਟਾ ਕੰਬਲ, ਮੋਟੀ ਚਾਦਰ। ਕਿ ਜਿਸ ਵੇ ਉਹਨੂੰ ਜਵਾਬ ਮਿਲਿਆ ਉਹ ਖੂੰਡੀ ਵੀ ਸੱਟ ਦਿੱਤੀ, ਜਿਹੜੀ ਖੂੰਡੀ ਨਾਲ ਉਹ ਮੱਝਾਂ ਹੱਕਦਾ ਹੀ, ਮੱਝਾਂ ਚਾਰਦਾ ਹੀ, ਤੇ ਮੋਢੇ ਤੋਂ ਭੂਰੀ ਲਾਈ ਤੇ ਅਰਸ਼ੈ ਛੱਡ ਕੇ ਟੁਰ ਪਿਆ। ਜਿਹਾ ਚੋਰ ਨੂੰ ਖੁਰੇ ਦਾ ਖੜਕ ਪਹੁੰਚੇ, ਛੱਡ ਟੁਰਦਾ ਏ ਸੰਨ ਦਾ ਪਾੜ ਮੀਆਂ। ਖੁਰਾ ਕਿਸੇ ਦਾ ਪੈਰ, ਖੁਰੇ ਦਾ ਖੜਕ ਯਾਨੀ ਪੈਰਾਂ ਦੀ ਆਵਾਜ਼, ਪੈਰਾਂ ਦੀ ਚਾਪ। ਸੰਨ ਉਹ ਪਾੜ ਹੁੰਦਾ ਹੈ ਜਿਹੜਾ ਕਿ ਕੋਈ ਚੋਰ ਚੋਰੀ ਕਰਨ ਲੱਗਿਆ ਕਿਸੇ ਕੱਦ ਵਿੱਚ ਪਾੜ ਲਾਉਂਦਾ ਹੈ, ਉਹਦੇ ਵਿੱਚੋਂ ਲੱਗ ਕੇ ਚੋਰੀ ਕਰਨ ਵਾਸਤੇ। ਬਈ ਉਹ ਇੰਜ ਉੱਥੋਂ ਟੁਰਿਆ ਹੈ ਜਿਵੇਂ ਚੋਰ ਚੋਰੀ ਕਰਦਾ ਪਿਆ ਹੋਵੇ ਤੇ ਉਸ ਨੂੰ ਕਿਸੇ ਦੇ ਪੈਰਾਂ ਦਾ ਖੜਕ ਆਵੇ ਤੇ ਉਹ ਆਪਣੀ ਲੱਗੀ ਲਗਾਈ ਸੰਨ ਛੱਡ ਕੇ ਟੁਰ ਜਾਂਦਾ ਹੈ। ਸੰਨ ਲਾਉਣਾ ਤੋਂ ਇਹ ਵੀ ਮੁਰਾਦ ਹੈ ਕਿ ਉਹ ਮਿਹਨਤ ਹੁੰਦੀ ਹੈ ਬੰਦੇ ਦੀ, ਉਹ ਕੰਮ ਜਿਹੜਾ ਉਸ ਕੀਤਾ ਹੁੰਦਾ ਹੈ ਕਿ ਜਿਸ ਵੇਲੇ ਉਸ ਨੂੰ ਪਕੜੇ ਜਾਣ ਦਾ ਖੌਫ ਹੁੰਦਾ ਹੈ ਨਾ, ਤਾਂ ਆਪਣਾ ਸਾਰਾ ਕੀਤਾ ਕਰਾਇਆ ਛੱਡ ਕੇ ਉੱਠ ਟੁਰਦਾ ਹੈ। ਦਿਲ ਚਾਇਆ ਦੇਸ ਤੇ ਮੁਲਕ ਉੱਤੋਂ, ਉਹਦੇ ਭਾ ਦਾ ਬੋਲਿਆ ਹਾੜ ਮੀਆਂ। ਕਿ ਉਹਦਾ ਇਸ ਦੇਸ ਤੋਂ ਦਿਲ ਉੱਠ ਗਿਆ, ਉਹਦੇ ਭਾ ਦਾ ਬੋਲਿਆ ਹਾੜ ਮੀਆਂ। ਹਾੜ ਬਕਰਮੀ ਸਾਲ ਦਾ ਚੌਥਾ ਮਹੀਨਾ ਹੈ ਜਿਹੜਾ ਕਿ ਬਹੁਤ ਗਰਮੀ ਦਾ ਮਹੀਨਾ ਹੁੰਦਾ ਹੈ। ਹਾੜ ਤੋਂ ਮੁਰਾਦ ਇਹ ਹੈ ਕਿ ਸੁੰਝ, ਗਰਮੀ, ਬਈ ਉਹਦੇ ਹਾਲਾਤ ਖਰਾਬ ਹੋ ਬੈਣਾ, ਉੱਥੇ ਉਸ ਦੇ ਵਾਸਤੇ ਮੁਸ਼ਕਿਲਾਂ ਪੈਦਾ ਹੋ ਬੈਣੀਆਂ। ਹਾੜ ਤਸ਼ਬੀਹ ਹੈ ਮੁਸ਼ਕਿਲ ਵਕਤ ਦੀ। ਇਹਦੇ ਮੁਤਲਕ ਇੱਕ ਮਕੂਲਾ ਵੀ ਹੈ ਕਿ ਸਾਵਣ ਮੱਝੀ ਮੇਰੀਆਂ ਜੇ ਕੋਈ ਹਾੜੋਂ ਕੱਢੇ। ਬਈ ਹਾੜ ਵਿੱਚ ਔਖਾ ਹੁੰਦਾ ਹੈ ਕੰਮ, ਮੁਸ਼ਕਿਲ ਹੁੰਦੀ ਹੈ, ਗਰਮੀ ਹੁੰਦੀ ਹੈ, ਬਈ ਕੋਈ ਜੇ ਹਾੜ ਦਾ ਮਹੀਨਾ ਗੁਜ਼ਾਰ ਦੇਵੇ ਤੇ ਸਾਵਣ ਵਿੱਚ ਮੈਂ ਸਾਂਭ ਲੈਸਾਂ। ਸਾਵਣ ਜਿਹੜਾ ਹੈ ਉਹ ਆਬਾਦੀ ਵਾਲਾ ਮਹੀਨਾ ਹੁੰਦਾ, ਖੁਸ਼ਹਾਲੀ ਵਾਲਾ ਹੁੰਦਾ। ਬਈ ਹੁਣ ਉਹਦੇ ਵਾਸਤੇ ਉਜਾੜ ਹੋ ਗਈ ਹੈ, ਉਹਦੇ ਵਾਸਤੇ ਔਖਾ ਵੇਲਾ ਆ ਗਿਆ। ਹਾੜ ਤੋਂ ਮੁਰਾਦ ਹੈ ਕਿ ਮੁਸ਼ਕਿਲ ਵੇਲਾ ਆ ਗਿਆ। ਤੇਰੀਆਂ ਖੋਲੀਆਂ ਚੋਰਾਂ ਦੇ ਮਿਲਣ ਸੱਭੇ, ਤੇਰੀਆਂ ਖੋਲੀਆਂ ਚੋਰਾਂ ਦੇ ਮਿਲਣ ਸੱਭੇ, ਖੜੇ ਕਟਿਆਂ ਨੂੰ ਕੋਈ ਧਾੜ ਮੀਆਂ। ਇਹ ਹੁਣ ਉਹਦੇ ਦਿਲ ਦੀ ਕੈਫੀਅਤ ਹੈ ਕਿ ਉਦੋਂ ਟੁਰਦਾ ਜਾ ਰਿਹਾ ਹੈ ਤੇ ਦਿਲ ਦੇ ਵਿੱਚ ਉਹ ਬਦਦੁਆਈ ਵੀ ਦਿੰਦਾ ਜਾ ਰਿਹਾ ਹੈ। ਜਿਵੇਂ ਕੋਈ ਬੰਦਾ ਰੁੱਸਦਾ ਹੈ ਤੇ ਉਹ ਬਜ਼ਾਹਿਰ ਚੁੱਪ ਵੀ ਹੁੰਦਾ ਪਰ ਉਹਦੇ ਅੰਦਰ ਹਨੇਰੀ ਗੁੱਲੀ ਹੁੰਦੀ ਹੈ ਤੇ ਅੰਦਰੋਂ ਅੰਦਰੀ ਉਹ ਬਦਦੁਆਵਾਂ ਵੀ ਕਰਦਾ ਪਿਆ ਹੁੰਦਾ ਹੈ। ਤੇ ਉਸ ਨੂੰ ਆਖਦਾ ਹੈ ਕਿ ਚੂਚਕ ਨੂੰ ਦਿਲ ਵਿੱਚ ਆਖਦਾ ਹੈ ਕਿ ਅੱਲਾ ਕਰੇ ਤੇਰੀਆਂ ਖੋਲੀਆਂ, ਬਈ ਤੇਰੇ ਸਾਰੇ ਡੰਗਰ ਜਿਹੜੇ ਨੇ ਇਹ ਕੀ ਚੋਰਾਂ ਦੇ ਹੱਥ ਚੜ੍ਹ ਜਾਣ, ਤੇ ਖੜੇ ਕਟਿਆਂ ਨੂੰ ਕੋਈ ਧਾੜ ਮੀਆਂ। ਬਈ ਜਿਹੜੇ ਤੇਰੇ ਕੱਟੇ ਕਟੀਆਂ ਹਨ ਇਹਨਾਂ ਨੂੰ ਕੋਈ ਧਾੜ ਪਵੇ, ਕੋਈ ਧਾੜਵੀ ਹੋਣ ਲੁਟੇਰੇ, ਇਹਨਾਂ ਨੂੰ ਕੋਈ ਲੁਟੇਰੇ ਲੈ ਕੇ ਟੁਰ ਜਾਣ। ਤੇਰੀ ਧੀ ਨੂੰ ਅਸੀਂ ਕੀ ਜਾਣਨੇ ਆ, ਤੇਰੀ ਧੀ ਨੂੰ ਅਸੀਂ ਕੀ ਜਾਣਨੇ ਆ, ਤੈਨੂੰ ਆਉਂਦੀ ਨਜ਼ਰ ਪਹਾੜ ਮੀਆਂ। ਹੁਣ ਉਹੀ ਅੰਦਰ ਦੀ ਕੈਫੀਅਤ ਹੈ ਕਿ ਬੰਦਾ ਆਪਣੇ ਆਪ ਵਿੱਚ ਆਖਦਾ ਹੈ ਬਈ ਮੈਂ ਕੀ ਜਾਣਦਾ, ਅਗਰ ਕੋਈ ਸ਼ੈ ਨਾ ਮਿਲੇ ਜਾਂ ਉੱਥੋਂ ਉਸ ਨੂੰ ਤਰਾ ਦਿੱਤਾ ਜਾਵੇ, ਉਹਦੇ ਵਾਸਤੇ ਔਖਤ ਬਣੇ, ਤੇ ਉਹ ਦਿਲੇ ਵਿੱਚ ਆਖਦਾ ਹੈ ਮੈਂ ਇਸ ਸ਼ੈ ਨੂੰ ਕੀ ਸਮਝਦਾ। ਉਹ ਜਿਵੇਂ ਅਖਾਣ ਹੈ ਨਾ,
ਕਿ ਅਖੇ ਹੱਥ ਨਾ ਆਪਣੇ ਥੂ ਕੌੜੀ। ਇਹ ਉਹ ਕੈਫੀਅਤ ਹੈ। ਉਹ ਦਿਲ ਵਿੱਚ ਉਸ ਨੂੰ ਚੂਚਕ ਨੂੰ ਆਖਦਾ ਹੈ, ਉਹ ਆਖਦਾ ਹੈ ਕਿ ਮੈਂ ਤੇਰੀ ਇਸ ਦੀਨ ਕੀ ਸਮਝਦਾ, ਜਿੱਦਾਂ ਤੂੰ ਮੈਨੂੰ ਮਿਹਣਾ ਦਿੱਤਾ ਹੈ। ਤੈਨੂੰ ਪਹਾੜ ਨਜ਼ਰ ਆਉਂਦੀ ਹੋਣੀ, ਤੇਰੇ ਵਾਸਤੇ ਕੋਈ ਬੜੀ ਹੋਣੀ ਹੈ। ਮੇਰੇ ਵਾਸਤੇ ਮੈਂ ਇਸ ਨੂੰ ਕੀ ਸਮਝਦਾ, ਮੈਂ ਕੋਈ ਸ਼ੈ ਨਹੀਂ ਸਮਝਦਾ। ਮੈਨੂੰ ਮਹੀਂ ਦੀ ਕੁਝ ਪਰਵਾਹ ਨਹੀਂ, ਮੈਨੂੰ ਮਹੀਂ ਦੀ ਕੁਝ ਪਰਵਾਹ ਨਹੀਂ। ਨੱਢੀ ਪਈ ਸੀ ਇਸ ਰਿਹਾੜ ਮੀਆਂ। ਰਿਹਾੜ ਤੋਂ ਮੁਰਾਦ ਹੈ ਕਿ ਕਿਸੇ ਕੰਮ ਦੀ ਜ਼ਿੱਦ ਕਰਨਾ। ਉਹ ਆਖਦਾ ਹੈ ਕਿ ਮੈਨੂੰ ਤੇਰੀਆਂ ਮੱਝੀ ਦੀ ਕਿਹੜੀ ਪਰਵਾਹ, ਮੈਂ ਤੇਰੀਆਂ ਮੱਝੀ ਨੂੰ ਕੀ ਸਮਝਾਂ। ਇਹ ਤੇ ਤੇਰੀ ਧੀ ਜਿਹੜੀ ਹੈ ਇਸ ਜ਼ਿੱਦ ਕੀਤੀ ਹੈ ਕਿ ਤੂੰ ਆ ਤੇ ਸਾਡੀਆਂ ਮੱਝਾਂ ਚਰਾ। ਮੰਗੂ ਮਗਰ ਮੇਰੇ ਹੱਥੋਂ ਆਉਂਦਾ ਹੈ, ਮੰਗੂ ਮਗਰ ਮੇਰੇ ਹੱਥੋਂ ਆਉਂਦਾ ਏ। ਮੱਝੀ ਆਪਣੀਆਂ ਮਾਹਰ ਜੀ ਤਾੜਮੀਆਂ। ਮਾਹਰ ਜੀ ਤੁਹਾਡੀਆਂ ਮੱਝੀ ਆਪ ਮੇਰੇ ਪਿੱਛੇ ਆਉਂਦੀਆਂ ਨੇ, ਮੈਂ ਉਹਨਾਂ ਦੇ ਪਿੱਛੇ ਨਹੀਂ ਜਾਂਦਾ। ਮੱਝੀਆਂ ਆਪਣੀਆਂ ਮਾਹਰ ਜੀ ਤਾੜਮੀਆਂ, ਕਿ ਆਪਣੀਆਂ ਮੱਝੀ ਕਾਬੂ ਕਰ। ਤਾੜਨਾ ਹੁੰਦਾ ਹੈ ਕਿ ਰੋਕ ਲੈਣਾ, ਡੱਕ ਦੇਣਾ, ਪਿੰਜਰੇ ਵਿੱਚ ਕੈਦ ਕਰ ਦੇਣਾ। ਉਹ ਆਖਦਾ ਹੈ ਕਿ ਮਾਹਰ ਜੀ ਆਪਣੀਆਂ ਮੱਝੀ ਸਾਂਭੋ, ਇਹਨਾਂ ਨੂੰ ਕਾਬੂ 'ਚ ਰੱਖੋ, ਇਹ ਆਪ ਮੇਰੇ ਪਿੱਛੇ ਆਉਂਦੀਆਂ ਨੇ। ਔਰ ਇਹ ਗੱਲਾਂ ਸਾਰੀਆਂ ਉਹ ਆਪਣੇ ਆਪ 'ਚ ਕਰਦਾ ਪਿਆ ਹੈ, ਮਾਰ ਨੂੰ ਸੁਣਾ ਕੇ ਨਹੀਂ ਕਰ ਰਿਹਾ। ਆਪਣੇ ਆਪ ਵਿੱਚ ਉਹ ਦੁੱਖੇ ਹੋਏ ਦਿਲ ਦੀ ਕੈਫੀਅਤ ਜਿਹੜੀ ਹੈ ਉਹ ਬਿਆਨ ਹੋ ਰਹੀ ਹੈ। ਤੇਰੀਆਂ ਮੱਝੀ ਦੇ ਘਰ ਨੇ ਰਾਤ ਅੱਧੀ, ਤੇਰੀਆਂ ਮੱਝੀ ਦੇ ਘਰ ਨੇ ਰਾਤ ਅੱਧੀ। ਫਿਰਾਂ ਭਨਦਾ ਕਹਿਰ ਦੇ ਝਾੜ ਮੀਆਂ। ਝਾੜ ਝਾੜੀਆਂ ਕਿ ਤੇਰੀਆਂ ਮੱਝੀ ਦੀ ਖਾਤਰ, ਮੇਰੀਆਂ ਇਹ ਨਹੀਂ, ਤੇਰੀਆਂ ਮੱਝੀ ਦੀ ਖਾਤਰ ਮੈਂ ਅੱਧੀ ਅੱਧੀ ਰਾਤ ਜੰਗਲਾਂ ਬੇਲਿਆਂ ਵਿੱਚ ਝਾੜੀਆਂ ਜਿਹੜੀਆਂ ਨੇ ਉਹ ਬੰਦਾ ਫਿਰਦਾ ਹੈ, ਝਾੜੀਆਂ 'ਚੋਂ ਗੁਜ਼ਰਦਾ ਹੈ। ਘੁੱਟ ਬਵੀਂ ਚਰਾਈਆਂ ਮਾਹੀਆਂ ਦੀਆਂ, ਘੁੱਟ ਬਵੀਂ ਚਰਾਈਆਂ ਮਾਹੀਆਂ ਦੀਆਂ। ਸਹੀ ਕੀਤਾ ਹੀ ਕੋਈ ਕਿਰਾੜ ਮੀਆਂ। ਘੁੱਟ ਬਵੀਂ ਯਾਨੀ ਕਾਬੂ 'ਚ ਰੱਖ ਲਈ। ਉਹ ਹੁਣ ਦਿਲ ਵਿੱਚ ਹੀ ਉਸ ਨੂੰ ਆਖ ਰਿਹਾ ਹੈ ਕਿ ਤੂੰ ਚਰਾਈ ਹੁੰਦੀ ਹੈ ਮਾਲ ਚੁਰਾਉਣੇ ਦੀ, ਡੰਗਰ ਚਾਰਨੇ ਦੀ ਮਜ਼ਦੂਰੀ, ਤੇ ਸਹੀ ਕਰਨਾ ਤੋਂ ਮੁਰਾਦ ਹੈ ਕਿ ਖਿਆਲ ਕਰਨਾ, ਅੰਦਾਜ਼ਾ ਲਾਉਣਾ ਜਾਂ ਸਮਝਣਾ। ਉਹ ਆਖਦਾ ਹੈ ਕਿ ਤੂੰ ਇਹ ਮੇਰੀ ਮਜ਼ਦੂਰੀ ਘੁੱਟ ਲਈ, ਕਾਬੂ 'ਚ ਰੱਖ ਲਈ, ਨਾ ਦੇਵੀਂ। ਸਹੀ ਕੀਤਾ ਹੀ ਕੋਈ ਕਿਰਾੜ ਮੀਆਂ। ਕਿਰਾੜ ਹੁੰਦਾ ਹੈ ਹਿੰਦੂ ਦੁਕਾਨਦਾਰ, ਹਿੰਦੂ ਬਾਨੀਆਂ। ਬਈ ਤੂੰ ਮੈਨੂੰ ਕੋਈ ਕਿਰਾੜ ਸਮਝਿਆ ਕਿ ਮੈਂ ਇਹ 4 ਪੈਸਿਆਂ ਦੀ ਕਿਰਾੜ, ਕਿਉਂਕਿ ਆਪਣੀ ਮਜ਼ਦੂਰੀ ਜਾਂ ਆਪਣੀ ਜਿਹੜੀ ਉਹ ਆਮਦਨ ਹੁੰਦੀ ਉਹਦੇ ਨਾਲ ਬੜਾ ਪਿਆਰ ਕਰਦੇ ਹਨ, ਆਪਣੇ ਪੈਸੇ ਦੀ ਖਾਤਰ ਬੜਾ ਜਿਹੜਾ ਦੁਖੀ ਹੁੰਦੇ ਹਨ ਤੇ ਛੱਡਦੇ ਨਾ ਹਨ ਕਿਸੇ ਨਾਲ ਆਪਣਾ ਪੈਸਾ। ਉਹ ਆਂਦਾ ਤੂੰ ਮੈਨੂੰ ਕੋਈ ਕਿਰਾੜ ਸਮਝਿਆ ਕਿ ਮੈਂ ਇਹ 4 ਪੈਸੇ ਜਿਹੜੀ ਮਜ਼ਦੂਰੀ ਤੇਰੇ ਕੋਲ ਕੀਤੀ ਹੈ ਇਹ ਤੂੰ ਨਾ ਦਿੱਤੀ ਤੇ ਮੈਂ ਮਰ ਜਾਣਾ ਹੈ। ਮੈਨੂੰ ਕੋਈ ਪਰਵਾਹ ਨਹੀਂ ਇਹਨਾਂ 4 ਪੈਸਿਆਂ ਦੀ, ਤੂੰ ਰੱਖ ਆਪਣੇ ਕੋਲ ਹੈ ਮੇਰੀ ਮਜ਼ਦੂਰੀ। ਮਹੀਂ ਚਾਰਦਿਆਂ ਨੂੰ ਗਏ ਬਰਸ 12, ਮਹੀਂ ਚਾਰਦਿਆਂ ਨੂੰ ਗਏ ਬਰਸ 12। ਅੱਜ ਉੱਠਿਓ ਅੰਦਰੋਂ ਸਾੜ ਮੀਆਂ। ਉਹ ਆਖਦਾ ਕਿ 12 ਸਾਲ ਹੋ ਗਏ ਨੇ ਮੈਨੂੰ ਤੇਰੀਆਂ ਮੱਝੀ ਚੁਗਾਉਂਦਿਆਂ। ਅੱਜ ਤੇਰੇ ਅੰਦਰ ਤਕਲੀਫ ਉੱਠੀ ਹੈ, ਅੱਜ ਤੈਨੂੰ ਪੀੜ ਹੋਈ ਹੈ ਮੇਰੀ ਕਿ ਇਹ ਬੰਦਾ ਠੀਕ ਨਹੀਂ ਹੈ। 12 ਸਾਲ ਮੈਂ ਤੇਰੀਆਂ ਮੱਝੀ ਚਰਾਈਆਂ। ਵਹੀ ਖਤਰੀ ਦੀ ਰਹੀ ਖਤਰੀ ਤੇ, ਵਹੀ ਖਤਰੀ ਦੀ ਰਹੀ ਖਤਰੀ ਤੇ। ਲੇਖਾ ਗਿਆ ਹੀ ਹੋ ਪਹਾੜ ਮੀਆਂ। ਵਹੀ ਉਹ ਜਿਸ ਨੂੰ ਬਈ ਖਾਤਾ ਵੀ ਆਖਦੇ ਨੇ, ਅੱਗੇ ਜਿਹੜਾ ਉਹ ਇੱਕ ਖਾਤੇ ਵਾਲੀ ਕਿਤਾਬ ਹੁੰਦੀ ਹੈ ਉਸ ਨੂੰ ਵਹੀ ਸੱਦਦੇ ਆ। ਬਈ ਖੱਤਰੀ ਉਹ, ਕਿਉਂਕਿ ਇੱਥੇ ਹੁਣ ਖੱਤਰੀ ਦਾ ਲਫ਼ਜ਼ ਇਹ ਹੈ ਕਿ ਸਾਡੇ ਇਸ ਪਿਛਲੇ ਪੰਜਾਬ ਦੇ ਵਸੇਬ ਵਿੱਚ ਜਿਹੜਾ ਦੁਕਾਨਦਾਰੀ ਵਾਲਾ ਕਾਰੋਬਾਰ ਆਈ ਉਹ ਸਾਰੇ ਦੇ ਉੱਤੇ ਖੱਤਰੀਆਂ ਦਾ ਕਬਜ਼ਾ ਹੀ। ਖੱਤਰੀ ਜਿਹੜੇ ਨੇ ਉਹ ਜ਼ਿਆਦਾ ਉਹੀ ਦੁਕਾਨਦਾਰ ਹੁੰਦੇ ਹਨ ਅਤੇ ਉਹ ਲੋਕਾਂ ਨਾਲ ਉਹਨਾਂ ਦੇ ਮਾਮਲੇ ਹੁੰਦੇ ਹਨ, ਉਹ ਲੋਕ ਉਹਨਾਂ ਦੇ ਅਕਸਰ ਕਰਜ਼ਦਾਰ ਹੀ ਹੁੰਦੇ ਹਨ। ਬਈ ਉਹ ਆਖਦਾ ਵਹੀ ਜਿਹੜੀ ਹੈ ਉਹ ਖਾਤਾ ਜਿਹੜਾ ਉਹ ਖੱਤਰੀ ਦਾ ਖੱਤਰੀ ਕੋਲ ਰਿਹਾ, ਮੇਰੇ ਹੱਥੇ ਆਈ ਨਹੀਂ, ਨਾ ਮੈਨੂੰ ਉਸ ਵਿਖਾਇਆ ਹੈ। ਉਹਦੇ ਕੋਲ ਪਿਆ ਖਾਤੇ ਉੱਤੇ ਲੇਖਾ ਗਿਆ ਹੀ ਹੋ ਪਹਾੜ ਮੀਆਂ। ਪਰ ਮੇਰੇ ਜ਼ਿੰਮੇ ਜਿਹੜਾ ਉਹ ਪੈਸਾ ਵੱਧਦਾ ਬਈ ਇਤਨਾ ਇਹ ਲੈ ਲਿਆ, ਉਹ ਲੈ ਲਿਆ, ਅਤੇ ਉਹ ਮੇਰੇ ਜ਼ਿੰਮੇ ਯਾਨੀ ਮੇਰੇ ਵਾਸਤੇ ਇੱਕ ਮੁਸ਼ਕਿਲ ਪੈਦਾ ਕਰ ਦਿੱਤੀ ਗਈ। ਮੇਰੇ ਦੱਸੇ ਪੁੱਛੇ ਬਿਨਾਂ ਮੇਰੇ ਅੱਖੀਓਂ ਓਲੇ। ਉਹ ਵਹੀ ਖੱਤਰੀ ਕੋਲ ਰਹੀ, ਉਹ ਆਪੇ ਹੀ ਲਿਖਦਾ ਰਿਹਾ। ਤੇਰੀ ਧੀ ਰਹੀ ਤੇਰੇ ਘਰ ਬੈਠੀ, ਤੇਰੀ ਧੀ ਰਹੀ ਤੇਰੇ ਘਰ ਬੈਠੀ। ਝਾੜਾ ਮੁਫਤ ਦਾ ਲਿਆਈ ਝਾੜ ਮੀਆਂ। ਕਿ ਉਹ ਅਦਬ ਤੇਰੀ, ਜਿਵੇਂ ਉਹ ਵਹੀ ਪਿਛਲੇ ਮਿਸਰੇ 'ਚ ਇਸ ਮਿਸਰੇ ਨਾਲ ਉਸ ਨੂੰ ਜੋੜਿਆ ਹੈ ਕਿ ਵਹੀ ਦਾ ਖੱਤਰੀ ਕੋਲ ਰਹਿਣਾ। ਇੰਜੀ ਅਦਬ ਤੇਰੀ ਧੀ ਤੇਰੇ ਕੋਲ ਹੀ ਰਹੀ ਹੈ, ਮੇਰੇ ਨਾਲ ਤੇ ਆਈ ਨਹੀਂ, ਤੂੰ ਮੈਨੂੰ ਤਰਾ ਦਿੱਤਾ ਹੈ ਅਤੇ ਉਹ ਤਾਂ ਤੇਰੇ ਕੋਲ ਰਹੀ ਹੈ ਅਤੇ ਮੈਨੂੰ ਤੂੰ ਧੱਕੇ ਦੀਆਂ ਝਿੜਕਾਂ ਪਾ ਲਈਆਂ, ਮੈਨੂੰ ਤੂੰ
ਫਜ਼ੂਲ ਵਿੱਚ ਜਿਹੜਾ ਨਾ ਮੈਨੂੰ ਝਾੜਿਆ ਹੈ, ਮੈਨੂੰ ਬੇਇੱਜ਼ਤ ਕੀਤਾ ਹੈ ਬਈ ਮੁਫਤ ਵਿੱਚ, ਕਿਉਂਕਿ ਧੀ ਤੇਰੀ ਤੇ ਤੇਰੇ ਕੋਲ ਹੀ ਰਹੀ ਹੈ, ਮੇਰੇ ਹਾਲ ਤੇ ਆਈ ਹੀ ਨਹੀਂ ਹੈ। ਇੱਕ ਹੋਰ ਲਫ਼ਜ਼ਾਂ ਵਿੱਚ ਝਾੜਾ ਵੀ ਆਉਂਦਾ ਹੈ ਕਿ ਝਾੜਾ ਜਿਵੇਂ ਕਿਸੇ ਫਲਦਾਰ ਦਰਖਤ ਨੂੰ ਝਾੜ ਲੈਣਾ, ਜਿਵੇਂ ਕਿਸੇ ਬੇਰੀ ਨੂੰ ਝਾੜ ਕੇ ਤੇ ਉਹਦੇ ਤੋਂ ਬੇਰ ਲਾਉਣੇ। ਝਾੜਾ ਇਹਨਾਂ ਲਫ਼ਜ਼ਾਂ ਵਿੱਚ ਵੀ ਆਉਂਦਾ ਹੈ ਕਿ ਉਹ ਆਮਦਨ, ਉਹ ਕਮਾਈ, ਬਈ ਤੇਰੀ ਧੀ ਤੇ ਤੇਰੇ ਕੋਲ ਰਹੀ ਹੈ ਤੇ ਮੇਰੇ ਕੋਲੋਂ ਮੁਫਤ ਮੱਝੀ ਚਰਾ ਕੇ ਤੂੰ ਮਜ਼ਦੂਰੀ ਕਰਾ ਲਈਏ, ਮੇਰੇ ਕੋਲੋਂ ਉਹ ਤੂੰ ਵਸੂਲੀ ਕਰ ਲਈਏ ਇੱਕ ਕਿਸਮ ਦੀ। ਹੱਟ ਭਰੇ ਬੁਗਣੇ ਨੂੰ ਸਾਂਭ ਲਿਓ, ਹੱਟ ਭਰੇ ਬੁਗਣੇ ਨੂੰ ਸਾਂਭ ਲਿਓ, ਕੱਢ ਛੜਿਓ ਈ ਨੰਗ ਕਿਰਾੜ ਮੀਆਂ। ਹੱਟ ਭਰੇ ਬੁਗਣੇ, ਹੱਟ ਦਾ ਮਤਲਬ ਦੁਕਾਨ, ਭਰੇ ਬੁਗਣੇ ਕਿ ਚੰਗੀ ਭਰੀ ਹੋਈ ਦੁਕਾਨ, ਸਮਾਨ ਨਾਲ ਸੌਦੇ ਨਾਲ ਭਰੀ ਹੋਈ ਦੁਕਾਨ। ਤੇ ਦੁਕਾਨ ਤੇ ਕਿਰਾੜ ਦਾ ਉਹ ਤਾਲੁਕ ਹੁੰਦਾ ਜਿੱਥੇ ਦੁਕਾਨ ਦੀ ਗੱਲ ਹੈ ਤੇ ਦੁਕਾਨ ਕਿਰਾੜਾਂ ਦੀ ਹੁੰਦੀ ਹੈ। ਬਈ ਭਰੀ ਭਰਾਈ ਦੁਕਾਨ ਤੂੰ ਕਾਬੂ ਕਰ ਲਈ ਤੇ ਜਿਹੜਾ ਕਿਰਾੜ ਆਈ, ਜਿਹੜਾ ਦੁਕਾਨਦਾਰ ਆਈ, ਉਸ ਨੂੰ ਨੰਗ ਕਰਕੇ, ਨੰਗ ਤੋਂ ਮੁਰਾਦ ਹੁੰਦਾ ਹੈ ਕਿ ਪੈਸੇ ਤੋਂ ਵਾਂਝਾ, ਪੈਸੇ ਤੋਂ ਵਿਹਲਾ, ਖਾਲੀ ਹੱਥ, ਬਈ ਤੂੰ ਉਸ ਨੂੰ ਭੁੱਖਾ ਕਰਕੇ ਤੇ ਕੱਢ ਛੜਿਆ। ਉਹਦੀ ਦੁਕਾਨ ਜਿਹੜੀ ਭਰੀ ਭਰਾਈ ਦੁਕਾਨ ਆਈ, ਇਹ ਹੁਣ ਦੁਕਾਨ ਤੋਂ ਮੁਰਾਦ ਹੀਰ ਹੈ ਤੇ ਬਈ ਉਹ ਤੂੰ ਸਾਂਭ ਲਈਏ ਤੇ ਕਿਰਾੜ ਜਿਹੜਾ ਹੈ ਉਸ ਨੂੰ ਖਾਲੀ ਹੱਥ ਤੂੰ ਘਰੋਂ ਕੱਢ ਦਿੱਤਾ ਹੈ। ਵਾਰਿਸ ਸ਼ਾਹ ਮੀਆਂ ਪੂਰੀ ਨਾ ਪਈਆ, ਵਾਰਿਸ ਸ਼ਾਹ ਮੀਆਂ ਪੂਰੀ ਨਾ ਪਈਆ, ਪਿੱਛੋਂ ਆਇਆ ਸੈਂ ਪੜਤਣੇ ਪਾੜ ਮੀਆਂ। ਪੜਤਣੇ ਪਾੜਨਾ ਤੋਂ ਮੁਰਾਦ ਇਹ ਹੁੰਦਾ ਹੈ ਕਿ ਕੋਈ ਹਕੀਕਤ ਖੋਲ੍ਹਣਾ, ਕੋਈ ਰਾਜ਼ ਜਿਹੜਾ ਉਹ ਖੋਲ੍ਹ ਦੇਣਾ। ਪੜਤਣਾ ਤੋਂ ਮੁਰਾਦ ਹੁੰਦਾ ਹੈ ਕਿ ਰਾਜ਼ ਜਾਂ ਹਕੀਕਤ। ਉਹ ਹੁਣ ਦਾ ਹੈ ਕਿ ਪਿੱਛੋਂ ਜਿੱਥੋਂ ਆਇਆ ਹੈ, ਇਹ ਤੁਹਾਨੂੰ ਪਤਾ ਹੀ ਹੈ ਕਿ ਇਹ ਹਜ਼ਰਤ ਇਨਸਾਨ ਜਿਹੜਾ ਹੈ ਕਿੱਥੋਂ ਆਇਆ ਹੈ। ਪਿਛਲਾ ਰਾਜ਼ ਵੀ ਤੂੰ ਖੋਲ੍ਹ ਛੱਡਿਆ, ਪਿਛਲੀ ਗੱਲ ਵੀ ਤੂੰ ਦੱਸ ਬੈਠਾ ਕਿ ਮੇਰੇ ਨਾਲ ਇੰਝ ਹੋਇਆ, ਮੈਂ ਫਲ ਖਾਧਾ, ਮੈਂ ਉਹ ਕੀਤਾ। ਉਹ ਸਾਰੇ ਰਾਜ਼ ਉੱਥੋਂ ਵਾਲੇ ਵੀ ਖੋਲ੍ਹੇ ਉਹਨੇ ਤੇ ਅੱਗੇ ਵੀ ਆ ਕੇ ਤੇਰੇ ਕੁਝ ਹੱਥ ਨਾ ਆਇਆ, ਤੇਰੀ ਇੱਥੇ ਵੀ ਪੂਰੀ ਨਾ ਪਈ। ਉੱਥੇ ਵਾਲੀ ਵੀ ਗੱਲ ਇੱਥੇ ਤੂੰ ਦੱਸ ਦਿੱਤੀ ਕਿ ਮੈਂ ਭੁੱਖ ਦਾ ਮਾਰਿਆ, ਯਾਨੀ ਪੇਟ ਦੀ ਖਾਤਰ ਹੀ ਉੱਥੇ ਵੀ ਮੇਰੇ 'ਤੇ ਇਲਜ਼ਾਮ ਲੱਗਾ ਕਿ ਉਹ ਜਿਹੜਾ ਰੱਬ ਮਨਾ ਕੀਤਾ ਹੀ ਦਾਣਾ ਜਿਹੜਾ ਖਾਣਾ ਨਹੀਂ ਉਹ ਖਾਧਾ। ਦਾਣਾ ਖਾਣਾ ਦਾ ਤਾਲੁਕ ਭੁੱਖ ਨਾਲ ਤੇ ਪੇਟ ਨਾਲ ਹੀ ਹੈ, ਬਈ ਉਹ ਵੀ ਉੱਥੇ ਖਾਧਾ ਤੇ ਇੱਥੇ ਦੱਸ ਵੀ ਛੱਡਿਆ, ਪਤਾ ਵੀ ਲੱਗ ਗਿਆ ਬਈ ਪਿੱਛੇ ਦੇ ਨਾਲ ਆ ਹੋਇਆ। ਤੇ ਇੱਥੇ ਵੀ ਉਹੀ ਕੰਮ ਹੋਇਆ ਕਿ ਇੱਥੇ ਵੀ ਤੇਰਾ ਮਾਮਲਾ ਸਿੱਧਾ ਨਾ ਹੋਇਆ, ਇੱਥੇ ਵੀ ਤੇਰੀ ਪੂਰੀ ਨਹੀਂ ਪਈ। ਇਹ ਉਹ ਦਿਲ ਵਿੱਚ ਸਾਰੀਆਂ ਗੱਲਾਂ ਕਰਦਾ ਹੈ, ਆਪਣੇ ਅੰਦਰੋਂ ਅੰਦਰੀ ਉਸ ਨਾਲ ਝਗੜਾ ਕਰ ਰਿਹਾ, ਹੁਣ ਮਿਹਣੇ ਦੇ ਰਿਹਾ, ਹੁਣ ਤਾਨੇ ਦੇ ਰਿਹਾ। ਅੱਗੇ ਹੁਣ ਉਸ ਦੀ ਆਪਣੀ ਰਾਂਝੇ ਦੀ ਹੈਰਾਨਗੀ ਦੇ ਮੁਤਲਕ ਪੀਰ ਵਾਰਿਸ ਸ਼ਾਹ ਲਿਖਦੇ ਨੇ ਕਿ ਰਾਂਝਾ ਹੋ ਦਿਲਗੀਰ ਹੈਰਾਨ ਬੈਠਾ, ਮਿਲਿਆ ਸਾਫ਼ ਜਵਾਬ ਜਾਂ ਕਾਰ ਦਾ ਹੀ। ਕਾਰ ਯਾਨੀ ਕੰਮ, ਜਿਸ ਵੇਲੇ ਉਸ ਨੂੰ ਕੰਮ ਕਾਜ ਤੋਂ ਸਾਫ਼ ਇਨਕਾਰ ਹੋ ਗਿਆ ਤੇ ਉਹ ਹੁਣ ਉਦਾਸ ਤੇ ਪਰੇਸ਼ਾਨ ਤੇ ਹੈਰਾਨ ਹੋ ਕੇ ਬੈਠਾ ਵੀ ਮੇਰੇ ਨਾਲ ਇਹ ਕੀ ਹੋਇਆ, ਮੈਂ ਤੇ ਪਿੱਛੋਂ ਵੀ ਸਾਰਾ ਕੁਝ ਛੱਡ ਕੇ ਆਇਆ। ਖੱਜਲ ਰਾਤ ਦਿਨ ਹੋਇਆ ਹੈ ਬਰਸ 12, ਵਿੱਚ ਬੇਲਿਆਂ ਦੇ ਮੱਝੀ ਚਾਰਦਾਈ। ਖੱਜਲ ਖੁਆਰ ਕਿ 12 ਸਾਲ ਉਸ ਖੁਆਰੀ ਕੱਟੀ, ਬੇਲਿਆਂ ਵਿੱਚ ਮੱਝੀ ਚਾਰਦਾ ਰਿਹਾ, ਮੁਸ਼ਕਿਲਾਂ ਝੱਲਦਾ ਰਿਹਾ। ਪੱਕੇ ਅੰਬ ਅਨਾਰ ਤੇ ਧੱਕ ਮਿਲਿਆ, ਪੱਕੇ ਅੰਬ ਅਨਾਰ ਤੇ ਧੱਕ ਮਿਲਿਆ, ਰੱਖਾ ਰਿਹਾ ਜੋ ਬਾਗ ਬਹਾਰ ਦਾਈ। ਕਿ ਧੱਕ ਮਿਲਣਾ ਯਾਨੀ ਧੱਕਿਆਂ ਜਾਣਾ, ਕੱਢ ਦਿੱਤਾ ਜਾਣਾ, ਬਈ ਉਹ ਉਸ ਬਾਗ ਦੀ ਰਾਖੀ ਕਰਦਾ ਰਿਹਾ ਜਿਸ ਵੇ ਅੰਬ ਤੇ ਅਨਾਰ ਯਾਨੀ ਫਲ ਪੱਕਣ ਤੇ ਆਏ। ਤੇ ਉਸ ਵੇਲੇ ਕਿਉਂਕਿ ਹੁਣ ਹੀ ਤੇ ਹੀਰ ਨਾਲ ਉਹਦੀ ਸਾਰੀ ਗੱਲਬਾਤ ਹੋਈ ਹੈ, ਇਹ ਦੋ ਪੈਮਾਨ ਹੋਏ ਹਨ ਕਿ ਜਿਸ ਫਲ ਪੱਕ ਗਿਆ ਉਸ ਵੇਲੇ ਉਸ ਨੂੰ ਉੱਥੋਂ ਧੱਕਾ ਦੇ ਦਿੱਤਾ ਗਿਆ, ਉੱਥੋਂ ਕੱਢ ਦਿੱਤਾ ਗਿਆ। ਕੀਤੀ ਕਤਰੀ ਕਾਰ ਬਰਬਾਦ ਹੋਈ, ਕੀਤੀ ਕਤਰੀ ਕਾਰ ਬਰਬਾਦ ਹੋਈ, ਦੁੱਖ ਮਿਹਨਤੀ ਨੂੰ ਮਾਰੇ ਖਾਰ ਦਾਈ। ਕੀਤੀ ਕਤਰੀ ਬਈ ਜੋ ਉਸ ਕੀਤਾ ਹੀ, ਜਿਹੜੀ ਉਸ ਮਿਹਨਤ ਕੀਤੀ ਉਹ ਬਰਬਾਦ ਹੋ ਗਈ, ਉਹ ਜ਼ਾਇਆ ਹੋ ਗਈ ਤੇ ਹੁਣ ਉਸ ਨੂੰ ਦੁੱਖ ਕੰਡੇ ਦੀ ਤਰ੍ਹਾਂ ਚੁਭਦਾ ਹੈ। ਜੱਟ ਦੇ ਪਿਆਰ ਤੇ ਠੱਗ ਲਿਆ, ਜੱਟ ਦੇ ਪਿਆਰ ਤੇ ਠੱਗ ਲਿਆ, ਤਮਾ ਦੇ ਕੇ ਸਾਕ ਦੀ ਲਾਰ ਦਾਈ। ਤਮਾ ਲਾਲਚ, ਲਾਰ ਲਾਰਾ ਵਾਦਾ ਕਿ ਰਿਸ਼ਤਾ ਦੇਣ ਦਾ, ਹੀਰ ਦਾ ਰਿਸ਼ਤਾ ਦੇਣ ਦਾ ਲਾਲਚ ਦੇ ਕੇ ਤੇ ਸਿੱਧੇ ਸਾਦੇ ਜੱਟ ਨੂੰ ਠੱਗ ਲਿਆ। ਲੋਕ ਆਖ ਰਹੇ ਚਾਕਾ ਉਲੂਆ ਹੋਏ, ਲੋਕ ਆਖ ਰਹੇ ਚਾਕਾ ਉਲੂਆ ਹੋਏ, ਮਾਰ ਮੁਫਤ ਪਿਆ ਡੂਈ ਮਾਰਦਾਈ। ਬਈ ਇਹ
ਸਾਡੇ ਵਸੇਬ ਦੇ ਇੰਜ ਦੇ ਹੀ ਆਮ ਵਰਤਣ ਵਿੱਚ ਲਫ਼ਜ਼ ਵਰਤੇ ਵਹਿੰਦੇ ਹਨ। ਇਹ ਕੋਈ ਏਡੀ ਅਜੀਬ ਗੱਲ ਨਹੀਂ ਕਿ ਉਸ ਨੂੰ ਆਖਦੇ ਰਹਿਣ ਬੰਦੇ, ਓਏ ਉਲੂਆ, ਓਏ ਨਾਦਾਨਾ, ਇਹ ਤੇਰੇ ਨਾਲ ਅੰਜੇ ਜ਼ੁਲਮ ਪਿਆ ਕਰਦਾ ਹੀ, ਇਸ ਦੇਣਾ ਲੈਣਾ ਤੈਨੂੰ ਕੁਝ ਨਹੀਂ, ਅੰਜੇ ਤੈਨੂੰ ਰਗੜੀ ਜਾ ਰਿਹਾ ਹੈ, ਅੰਜੇ ਤੈਨੂੰ ਰਗੜਾ ਲਾਈ ਜਾ ਰਿਹਾ ਹੈ, ਇਸ ਤੈਨੂੰ ਦੇਣਾ ਕੁਝ ਨਹੀਂ। ਇਹ ਪਹਿਲੇ ਵੀ ਉਹਨਾਂ ਬੰਦੇ ਆਖਿਆ ਹੀ। ਇਹ ਪਿੱਛੇ ਇੱਕ ਹਿੱਸੇ ਵਿੱਚ ਜਿਸ ਵੇਲੇ ਉਹ ਕਾਮਾ ਰੱਖੀ ਵੀ ਆਈ, ਉਸ ਵੇਲੇ ਪਤਾ ਲੋਕਾਂ ਉਹਨਾਂ ਆਖਿਆ ਹੀ ਕਿ ਲੋਕ ਆਖਦੇ ਰਾਂਝਿਆ ਸਮਝ ਪਾਈ, ਜਾਲ ਉਸੀ ਦੁੱਧ ਦੇ ਕਾਸੜੇ ਤੇ। ਉਹ ਨਾ ਦਿਆਨ ਬਈ ਇੱਕ ਵਕਤ ਆਉਣਾ ਬਨੇਰਾ ਤੈਨੂੰ ਦੁੱਧ ਦਾ ਕਾਸਾ ਲੱਭਣਾ ਹੈ। ਅਤੇ ਇਹ ਉਹੀ ਗੱਲ ਹੈ ਕਿ ਲੋਕ ਉਸ ਨੂੰ ਆਖਦੇ ਰਹੇ, ਉਲੂਆ, ਬੇਵਕੂਫਾ, ਪਾਗਲਾ, ਇਹ ਮਾਰ ਤੇ ਐਵੇਂ ਤੈਨੂੰ ਰਗੜ ਰਿਹਾ, ਦੇਣਾ ਲੈਣਾ ਇਸ ਤੈਨੂੰ ਕੁਝ ਨਹੀਂ ਹੈ। ਇਸ ਨਫਸ ਸ਼ੈਤਾਨ ਮਰਦੂਦ ਪਿੱਛੇ, ਇਸ ਨਫਸ ਸ਼ੈਤਾਨ ਮਰਦੂਦ ਪਿੱਛੇ ਜੱਗ ਜਾਣ ਕੇ ਹੱਕ ਵਿਸਾਰਦਾ ਈ। ਕਿ ਇਹ ਜਿਹੜਾ ਨਫਸ ਹੈ ਨਾ, ਇਹ ਅਮਾਦਾ ਕਰਦਾ ਨਾ ਕਿ ਫਲਾਂ ਬੰਦੇ ਦੀ ਕਮਾਈ ਖੋਹ ਲੈ, ਫਲਾਂ ਬੰਦੇ ਦੀ ਕਮਾਈ ਦਬ ਲੈ। ਇਹ ਅੰਦਰ ਬੈਠਾ ਹੋਇਆ ਸ਼ੈਤਾਨ ਹੀ ਇਨਸਾਨ ਨੂੰ ਇਸ ਰਾਹ ਪਾਉਂਦਾ ਹੈ ਕਿ ਇਹ ਨਫਸ ਮਰਦੂਦ ਹੈ ਜਿਹੜਾ ਬੰਦੇ 'ਤੇ ਹਾਵੀ ਹੁੰਦਾ ਹੈ। ਅਤੇ ਇਹਦੇ ਆਖੇ ਲੱਗ ਕੇ, ਇਹਦੀ ਗੱਲ ਸੁਣ ਕੇ ਅਤੇ ਦੁਨੀਆਦਾਰ ਜਿਹੜੇ ਨੇ ਉਹ ਜਾਣ ਬੁੱਝ ਕੇ ਹੱਕ ਨੂੰ ਬੁਲਾ ਦਿੰਦੇ ਨੇ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਹੱਕ ਕੀ ਹੈ, ਅਸਲ ਕੀ ਹੈ, ਪਰ ਉਹਦੇ ਤੋਂ ਜਾਣ ਬੁੱਝ ਕੇ ਕੰਨੀ ਕਤਰਾ ਜਾਂਦੇ ਨੇ, ਸਿਰਫ ਆਪਣੇ ਨਫਸ ਦੇ ਆਖੇ ਲੱਗ ਕੇ। ਵਾਰਸ ਜਸ ਦੁਨੀਆ ਦਿਆਂ ਲਾਲਚਾਂ ਦਾ, ਵਾਰਸ ਜਸ ਦੁਨੀਆ ਦਿਆਂ ਲਾਲਚਾਂ ਦਾ, ਜਿਵੇਂ ਕੁੱਤਿਆਂ ਹਲਕ ਮੁਰਦਾਰ ਦਾ ਹੀ। ਜਸ ਤੋਂ ਮੁਰਾਦ ਹੁੰਦਾ ਆਦਤ। ਆਦਤ ਵੀ ਐਸੀ ਆਦਤ ਜਿਹਦੇ ਅੰਦਰ ਕੋਈ ਖਾਹਿਸ਼ ਵੀ ਹੋਵੇ, ਕੋਈ ਤਮਾ ਵੀ ਹੋਵੇ, ਕਿ ਇਹ ਦੁਨੀਆ ਦਿਆਂ ਲਾਲਚਾਂ ਦਾ ਜਿਹੜਾ ਦੁਨੀਆ ਦੇ ਮਾਲੋ ਮਤਾ ਜਾਂ ਦੁਨੀਆ ਦੀ ਜਿਹੜੀ ਮਾਦੀ ਸ਼ੈਵਾਂ ਦਾ ਲਾਲਚ ਹੈ ਨਾ, ਇਹ ਇੰਝ ਹੈ ਜਿਵੇਂ ਕੁੱਤੇ ਮੁਰਦਾਰ ਵਾਸਤੇ ਹਲਕੇ ਹੁੰਦੇ ਨੇ। ਉਹਨਾਂ ਜਿਸ ਕੋਈ ਮੁਰਦਾ ਜਾਨਵਰ ਕੁੱਤਿਆਂ ਦੀ ਹੱਥੀ ਚੜ੍ਹਦਾ ਅਤੇ ਉਸ ਨੂੰ ਉਹ ਭੱਜ ਕੇ ਪਾਉਂਦੇ ਨੇ, ਉਸ ਨੂੰ ਖੋਹਦੇ ਧਰਾਉਂਦੇ ਨੇ। ਕਿ ਦੁਨੀਆ ਦੇ ਲਾਲਚ ਬੰਦੇ ਵਾਸਤੇ ਇੰਝ ਜਿਵੇਂ ਕੁੱਤਿਆਂ ਵਾਸਤੇ ਮੁਰਦਾਰ ਹੈ, ਔਰ ਉਸ ਵਾਸਤੇ ਹਲਕੇ ਹੋਏ ਹੁੰਦੇ ਨੇ, ਪਾਗਲ ਹੋਏ ਹੁੰਦੇ ਨੇ ਉਸ ਮੁਰਦਾਰ ਨੂੰ ਖਾਣੇ ਵਾਸਤੇ। ਹੁਣ ਜਦੋਂ ਰਾਂਝੇ ਕੰਮ ਤੋਂ ਰੁਖਸਤੀ ਮਿਲ ਗਈ, ਉਸ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਹੁਣ ਮਸਲਾ ਇਹ ਬਣ ਗਿਆ ਕਿ ਮੱਝਾਂ ਜਿਹੜੀਆਂ ਨੇ ਉਹ ਹੁਣ ਤੰਗ ਕਰਨ ਲੱਗ ਪਈਆਂ। ਉਹਨਾਂ ਵਾਸਤੇ ਇਹ ਬੜੀ ਔਖਤ ਬਣ ਗਈ ਕਿ ਜਿਉਂ ਹੀ ਰਾਂਝੇ ਨੇ ਖੂੰਡੀ ਸੱਟੀ, ਮੱਝਾਂ ਜਿਹੜੀਆਂ ਨੇ ਉਹ ਚਰਨੋਂ ਰਹਿ ਗਈਆਂ। ਮੱਝੀ ਛਿੜਨ ਨਾ ਬਾਜ ਰੰਜੇਟੜੇ ਦੇ, ਮੱਝੀ ਛਿੜਨ ਨਾ ਬਾਜ ਰੰਜੇਟੜੇ ਦੇ, ਮਾਹੀ ਹੋਰ ਸਭੇ ਝੱਖ ਮਾਰ ਰਹੇ। ਝੱਖ ਮਾਰਨਾ ਤੋਂ ਮੁਰਾਦ ਹੁੰਦਾ ਹੈ ਕਿ ਫਜ਼ੂਲ ਕੰਮ ਕਰਨਾ ਜਿਹਦਾ ਕੋਈ ਹਾਸਲ ਵਸੂਲ ਨਾ ਹੋਵੇ। ਕਿ ਰਾਂਝੇ ਤੋਂ ਬਿਨਾਂ ਮੱਝੀ ਜਿਹੜੀਆਂ ਬੇਲੇ ਵੱਲ ਮੂੰਹ ਹੀ ਨਹੀਂ ਕਰਦੀਆਂ। ਜਿਤਨੇ ਮਾਈ ਹਨ, ਹੋਰ ਜਿਤਨੇ ਚਰਵਾਲ ਹਨ, ਉਹ ਸਾਰੇ ਬੜਾ ਜ਼ੋਰ ਲਾ ਰਹੇ, ਬੜਾ ਉਹਨਾਂ ਕੋਸ਼ਿਸ਼ ਕੀਤੀ, ਪਰ ਉਹਨਾਂ ਦੀ ਕੋਸ਼ਿਸ਼ ਰਾਏਗਾਂ ਫਜ਼ੂਲ ਹੋਈ, ਕਿਉਂਕਿ ਮੱਝੀ ਜਿਹੜੀਆਂ ਨੇ ਉਹ ਟੁਰਨੇ ਦਾ ਨਾਂ ਹੀ ਨਹੀਂ ਲੈਂਦੀਆਂ। ਕਾਈ ਘੁਸ ਜਾਏ, ਕਾਈ ਡੁੱਬ ਜਾਏ, ਕਾਈ ਸ਼ੀਂ ਪਾੜੇ, ਕਾਈ ਪਾਰ ਰਹੇ। ਕਾਈ ਘੁਸ ਜਾਵੇ, ਘੁਸ ਤੋਂ ਮੁਰਾਦ ਇਹ ਹੁੰਦਾ ਕਿ ਜਿਹੜਾ ਅੱਜੜ ਟੁਰਦਾ ਬੇਲੇ ਵਾਲ, ਉਹਦੇ ਵਿੱਚੋਂ ਕੋਈ ਜਿਹੜੀ ਹੈ ਉਹ ਪਿੱਛੇ ਰਹਿ ਜਾਂਦੀ ਹੈ ਜਾਂ ਸੱਜੇ ਖੱਬੇ ਹੋ ਜਾਂਦੀ ਵੀ, ਜਿਵੇਂ ਲਾਵਾਰਸ ਕੋਈ ਸ਼ੈ ਹੁੰਦੀ। ਕਈ ਡੁੱਬ ਜਾਵੇ, ਕੋਈ ਜਿਹੜੀ ਉਹ ਦਰਿਆ ਵਿੱਚ ਜਿਸ ਵੜਦੀਆਂ ਨੇ, ਅਤੇ ਕੋਈ ਜਿਹੜੀ ਹੈ ਉਹ ਡੁੱਬ ਰਹੀ ਹੈ। ਕਿਸੇ ਨੇ ਸ਼ੀਂ ਪਾੜ ਰਹੇ ਨੇ, ਸ਼ੀਂ ਸ਼ੇਰ, ਕਿ ਕਿਸੇ ਨੇ ਸ਼ੇਰ ਚੀਤੇ ਪਾੜ ਰਹੇ ਨੇ, ਅਤੇ ਕੋਈ ਪਾਰ ਰਹੇ। ਕੋਈ ਜਿਹੜੀ ਹੈ ਉਹ ਦਰਿਆ ਉਹ ਪਾਰ ਵਹਿੰਦੀ ਹੈ ਅਤੇ ਵਾਪਸ ਨਹੀਂ ਮੁੜਦੀ, ਉਹ ਪਾਰ ਹੀ ਅੜਿੰਗਣ ਲੱਗ ਪਾਉਂਦੀ ਹੈ। ਕਾਈ ਰੁਲੀ ਫਿਰੇ ਵਿੱਚ ਜਲ ਬੇਲੇ, ਕਾਈ ਰੁਲੀ ਫਿਰੇ ਵਿੱਚ ਜਲ ਬੇਲੇ, ਕਾਈ ਛੁਪ ਕੇ ਅੰਦਰੇ ਵਾਰ ਰਹੇ। ਕੋਈ ਬੇਲੇ ਵਿੱਚ ਰੁਲਦੀ ਫਿਰਦੀ ਹੈ ਅਤੇ ਕੋਈ ਛੁਪ ਕੇ, ਜਿਵੇਂ ਉਹ ਅੰਦਰ ਵਾੜੇ ਵਿੱਚੋਂ ਮੱਝਾਂ ਕੱਢਣ ਲੱਗਿਆ ਤਾਂ ਕੋਈ ਜਾਣ ਬੁੱਝ ਕੇ ਗੁੱਠੇ ਲੱਗ ਜਾਂਦੀ, ਉਹਦਾ ਦਿਲ ਨਹੀਂ ਹੁੰਦਾ ਬਾਹਰ ਆਉਣੇ 'ਤੇ। ਕਿ ਕੋਈ ਜਿਹੜੀ ਹੈ ਉਹ ਤੇ ਉਹ ਬੇਲੇ ਵਿੱਚ ਫਿਰਦੀ ਪਈ ਹੈ ਉਦਾਸ, ਪਰੇਸ਼ਾਨ, ਹੈਰਾਨ, ਅਤੇ ਕੋਈ ਜਿਹੜੀ ਹੈ ਉਹ ਡਰ ਕੇ ਅਤੇ ਅੰਦਰ ਹੀ ਲੁਕ ਪੈਂਦੀ ਹੈ, ਵਾੜੇ 'ਚੋਂ ਬਾਹਰ ਨਿਕਲਦੀ ਹੀ ਨਹੀਂ। ਮੱਝੀ ਚਰਦੀਆਂ ਬਾਜ ਨਾ ਰਾਂਝਣੇ ਦੇ, ਮੱਝੀ ਚਰਦੀਆਂ ਬਾਜ ਨਾ ਰਾਂਝਣੇ ਦੇ, ਕਰ ਲੋਕ ਬਤੇੜਾ ਪਿਆਰ ਰਹੇ। ਕਿ ਲੋਕਾਂ ਉਹ ਜਿਵੇਂ ਰਾਂਝਾ ਪਿਆਰ ਨਾਲ ਮੱਝਾਂ ਚਰਾਉਂਦਾ ਹੀ ਨਾ, ਉਹਨਾਂ ਉਹੀ ਕੋਸ਼ਿਸ਼ ਕਰਕੇ ਵੇਖ ਲਈ ਕਿ ਪਿਆਰ ਨਾਲ, ਮੁਹੱਬਤ ਨਾਲ ਮੱਝਾਂ ਟੁਰਨੇ ਦੀ ਕੋਸ਼ਿਸ਼ ਕੀਤੀ, ਪਰ ਮੱਝਾਂ ਜਿਹੜੀਆਂ ਨੇ ਉਹ
ਕਿਸੇ ਪਾਸੇ ਲੱਗਦੀਆਂ ਹੀ ਨਹੀਂ। ਉਹ ਜੰਗਲ ਬੇਲੇ ਵੱਲ ਜਾ ਹੀ ਨਹੀਂ ਰਹੀਆਂ, ਉਹ ਖਾਣ ਪੀਣ ਛੱਡ ਗਈਆਂ ਨੇ। ਸਿਆਲ ਪਕੜ ਹਥਿਆਰ ਤੇ ਹੋ ਕੂਮਾ, ਸਿਆਲ ਪਕੜ ਹਥਿਆਰ ਤੇ ਹੋ ਕੂਮਾ, ਮਗਰ ਲੱਗ ਕੇ ਖੋਲੀਆਂ ਚਾਰ ਰਹੇ। ਕੂਮਾ ਹੁੰਦਾ ਹੈ ਇਕੱਠ, ਮਜਮਾ। ਬਈ ਸਿਆਲ ਜਿਹੜੇ ਨੇ ਉਹ ਡੰਡੇ ਸੋਟੇ ਨੱਪ ਕੇ ਇਕੱਠੇ ਹੋ ਕੇ ਸਾਰੇ ਰਲ ਕੇ ਵੀ ਉਹਨਾਂ ਨੂੰ ਚਰਾਉਣ ਦੀ ਕੋਸ਼ਿਸ਼ ਕਰ ਚੁੱਕੇ ਨੇ, ਪਰ ਉਹ ਨਹੀਂ ਚਰਦੀਆਂ। ਵਾਰਿਸ਼ਾ ਚੂਚਕ ਪਿੱਛੋਂ ਤਾਉਂਦਾ ਏ, ਵਾਰਿਸ਼ਾ ਚੂਚਕ ਪਿੱਛੋਂ ਤਾਉਂਦਾ ਏ, ਮੰਗੂ ਨਾ ਛਿੜੇ ਅਸੀਂ ਹਾਰ ਰਹੇ। ਕਿ ਹੁਣ ਪਰੇਸ਼ਾਨ ਹੈ, ਹੁਣ ਪਛਤਾ ਰਿਹਾ ਹੈ, ਬਭੈੜਾ ਕੀਤਾ ਹੈ, ਉਸ ਨੂੰ ਤਾਂ ਨਹੀਂ ਕੱਢਣਾ, ਉਹ ਤਾਂ ਬੜਾ ਕੰਮ ਦਾ ਬੰਦਾ ਏ। ਇਹ ਸਾਰੀ ਜਿਸ ਵੇਲੇ ਹਾਲਾਤ ਉੱਥੇ ਪੈਦਾ ਹੋ ਗਏ ਤੇ ਹੁਣ ਹੀਰ ਜਿਹੜੀ ਏ ਉਹ ਆਪਣੀ ਮਾਂ ਨਾਲ ਗੱਲ ਕਰਦੀ ਏ, ਮਾਏ ਚਾਕ ਤਰਾਇਆ ਚਾਹ ਬਾਬੇ, ਮਾਏ ਚਾਕ ਤਰਾਇਆ ਚਾਹ ਬਾਬੇ, ਇਸ ਗੱਲ ਤੇ ਖਲਕਤ ਹੱਸੀ ਹੋਣੀ। ਉਹ ਆਦੀਏ ਕਿ ਮਾਏ ਉਸ ਕਾਮੇ ਨੂੰ ਮੇਰੇ ਪਿਓ ਨੇ ਕੱਢ ਦਿੱਤਾ ਹੈ ਤੇ ਹੁਣ ਇਸ ਗੱਲ ਤੇ ਲੋਕ ਹੱਸਦੇ ਨੇ ਪਏ ਕਿ ਉਹ ਵਿਚਾਰਾ ਇਤਨੀਆਂ ਮਿਹਨਤਾਂ ਮਜ਼ਦੂਰੀਆਂ ਕਰਦਾ ਰਿਹਾ ਤੇ ਆਖਰ ਇਹਨਾਂ ਉਸ ਨੂੰ ਜਵਾਬ ਦੇ ਦਿੱਤਾ। ਰੱਬ ਉਸ ਨੂੰ ਰਿਜ਼ਕ ਹੈ ਦੇਣ ਆਰਾ, ਰੱਬ ਉਸ ਨੂੰ ਰਿਜ਼ਕ ਹੈ ਦੇਣ ਆਰਾ, ਕੋਈ ਉਸ ਦੇ ਰੱਬ ਨਾ ਤੁਸੀਂ ਹੋ ਨਹੀਂ। ਕਿ ਉਹ ਉੱਤੇ ਜਿਹੜਾ ਰੱਬ ਹੈ ਨਾ ਉਹ ਉਹਨੂੰ ਰਿਜ਼ਕ ਦੇਣੇ ਵਾਲਾ, ਉਹਨੂੰ ਪਾਲਣੇ ਵਾਲਾ, ਕੋਈ ਤੁਸੀਂ ਉਹਦੇ ਰੱਬ ਨਹੀਂ ਕਿ ਤੁਸੀਂ ਸਮਝਿਆ ਅਸੀਂ ਇਹਨ ਕੱਢ ਦਿੱਤਾ ਤੇ ਇਸ ਭੁੱਖਿਆਂ ਮਰਨਾ ਹੈ। ਆਖਣ ਦਾਨੀਆਂ ਮਾਈ ਨੂੰ ਢੂੰਡ ਮਲਕੀ, ਆਖਣ ਦਾਨੀਆਂ ਮਾਈ ਨੂੰ ਢੂੰਡ ਮਲਕੀ, ਖਾਕ ਉੱਡ ਸੀ ਧੀ ਜੇ ਨਸੀ ਹੋਣੀ। ਹੁਣ ਜਿਹੜੀਆਂ ਸਿਆਣੀਆਂ ਔਰਤਾਂ ਨਾ ਉਹ ਉਸ ਮਲਕੀ ਨੂੰ ਮੱਤ ਦਿੰਦੀਆਂ ਪਈਆਂ, ਦਾਨੀਆਂ ਸਿਆਣੀਆਂ, ਕਿ ਚੰਗੀ ਗੱਲ ਇਹ ਆ ਕਿ ਉਸ ਨੂੰ ਢੂੰਡੋ, ਉਹਨੂੰ ਵਾਪਸ ਲੈ ਆਓ, ਕਿਉਂਕਿ ਲੱਗਦਾ ਇੰਜੇ ਵੀ ਜਿਹੜੀ ਤੁਹਾਡੀ ਧੀ ਹੈ ਇਸ ਉਹਦੇ ਪਿੱਛੇ ਟੁਰ ਜਾਣਾ। ਜੇ ਇਹ ਉਹਦੇ ਪਿੱਛੇ ਟੁਰ ਗਈ ਤੇ ਬੜੀ ਤੁਹਾਨੂੰ ਸ਼ਰਮਸਾਰੀ ਹੋਣੀ ਹੈ, ਖਲਕਤ ਤੁਹਾਡੇ ਤੇ ਹੱਸਣਾ ਹੈ। ਇਹ ਗੱਲ ਚੰਗੀ ਨਹੀਂ। ਖਾਕ ਉਡਸੀ ਤੋਂ ਮੁਰਾਦ ਇਹ ਹੈ ਕਿ ਤੁਹਾਡੀ ਬਦਨਾਮੀ ਹੋ ਸੀ। ਮਈ ਫਿਰਨ ਖਰਾਬ ਵਿੱਚ ਬੇਲਿਆਂ ਦੇ, ਮਈ ਫਿਰਨ ਖਰਾਬ ਵਿੱਚ ਬੇਲਿਆਂ ਦੇ, ਅੰਦਰ ਖੋਬਿਆਂ ਦੇ ਫੱਸਾ ਫੱਸੀ ਹੈ ਨਹੀਂ, ਕਿ ਕੋਈ ਹਾਲ ਨਹੀਂ। ਖੋਬਿਆਂ ਵਿੱਚ ਚਿਕੜਾਂ ਵਿੱਚ ਉਹ ਜਿਹੜੀਆਂ ਰਾਂਝੇ ਮੱਝੀ ਚਿਕੜੋਂ ਕੱਢ ਕੇ ਪਤਾ ਹੈ ਖੋਬਿਓ ਕੱਢ ਕੇ ਫੇਰ ਮੁੜ ਤਾਰੀਆਂ ਨਹੀਂ, ਜਿਨ੍ਹਾਂ ਨੇ ਖੋਬੇ ਚੋਂ ਕੱਢ ਲਿਆਂਦਾ, ਜਿਨ੍ਹਾਂ ਨੇ ਬਾਹੋਂ ਕੱਢ ਕੇ ਕੰਢੇ ਤੇ ਪਾਰ ਲਾਇਆ, ਜਿਨ੍ਹਾਂ ਨੂੰ ਸਾਂਭਿਆ, ਜਿਨ੍ਹਾਂ ਨੂੰ ਚਾਰਿਆ, ਜਿਨ੍ਹਾਂ ਨੂੰ ਪਿਆਰ ਨਾਲ ਇੱਕ ਇਕੱਠ ਵਿੱਚ ਲੈ ਕੇ ਆਇਆ, ਅੱਜ ਫੇਰ ਖੋਬਿਆਂ 'ਚ ਫਸਾ ਫਸੀਏ, ਅੱਜ ਫੇਰ ਉਹੀ ਹਾਲਤ ਹੈ ਜਿਹੜਾ ਇਹ ਚਾਕ ਪਾਸੇ ਹੋ ਗਿਆ ਹੈ। ਮਾਹੀ ਮਨਸੀ ਤਾਂ ਗੱਲ ਭਲੀ ਥੀ ਸੀ, ਮਾਹੀ ਮਨਸੀ ਤਾਂ ਗੱਲ ਭਲੀ ਥੀ ਸੀ, ਸੁਣਿਆ ਹੀਰ ਉਹਦੇ ਪਿੱਛੇ ਰੁੱਸੀ ਹੋਣੀ। ਇਹ ਹੁਣ ਜ਼ਨਾਨੀਆਂ ਜਿਹੜੀਆਂ ਔਰਤਾਂ ਮਲਕੀ ਨੇ ਗੱਲ ਵੀ ਕਰਦੀਆਂ ਨਾ, ਬਈ ਅਸਾਂ ਤਾਂ ਸੁਣਿਆ ਬਈ ਹੀਰ ਵੀ ਉਹਦੇ ਪਿੱਛੇ ਰੁੱਸ ਗਈ ਏ, ਤੇ ਇੰਜ ਕਰੋ ਉਹਨੂੰ ਮਨਾਓ, ਗੱਲ ਤਾਂ ਠੀਕ ਹੋਣੀ ਹੈ। ਨਹੀਂ ਤੇ ਇਹ ਕੁੜੀ ਜਿਹੜੀ ਏ ਇਹ ਉਹਦੇ ਪਿੱਛੇ ਤੁਹਾਡੇ ਨਾਲ ਲੜਸੀ ਵੀ ਤੇ ਘਰ ਵੀ ਛੱਡ ਕੇ ਉਹਦੇ ਪਿੱਛੇ ਟੁਰ ਜਾਸੀ। ਜੇ ਟੁਰ ਗਈ ਤੇ ਕੰਮ ਬੜਾ ਖਰਾਬ ਹੋਣਾ। ਚੰਗਾ ਇੰਜ ਹੀ ਹੈ ਕਿ ਉਹਨੂੰ ਮਨਾ ਲਿਆਓ। ਵਾਰਿਸ ਸ਼ਾਹ ਔਲਾਦ ਨਾ ਮਾਲ ਰਾਸੀ, ਵਾਰਿਸ ਸ਼ਾਹ ਔਲਾਦ ਨਾ ਮਾਲ ਰਾਸੀ, ਉਹਦਾ ਸਬਰ ਜਿੱਦੀ ਮਿਹਨਤ ਖੁਸ਼ੀ ਹੋਣੀ। ਕਿ ਨਾ ਇਹ ਮਾਲ ਰਹਿਣਾ ਜਿਸ ਮਾਲ ਦੀ ਆਕੜ ਵਿੱਚ ਤੁਸਾਂ ਉਸ ਨੂੰ ਤਾਨੇ ਮਾਰੇ ਤੇ ਨਾ ਔਲਾਦ ਰਹਿਣੀ ਹੈ, ਕਿਉਂਕਿ ਧੀ ਵੀ ਇੱਕ ਦਿਨ ਟੋਰੀ ਜਾਣਾ ਹੈ, ਕਿਸੇ ਹੋਰੀ ਘਰ ਟੁਰ ਜਾਣਾ ਹੈ, ਇਹ ਵੀ ਕੋਈ ਨਹੀਂ ਰਹਿਣਾ। ਉਹ ਮਾਲ ਵੀ ਜਿਹੜਾ ਉਹ ਵੀ ਨਹੀਂ ਰਹਿਣਾ ਕਿ ਉਹਦਾ ਸਬਰ ਜਿਸ ਵੇ ਪਾਉਣਾ ਹੈ ਨਾ, ਜਿਹਦੀ ਮਿਹਨਤ ਖੁਸ਼ੀ ਹੈ, ਉਹਦਾ ਜਿਸ ਵੇ ਸਬਰ ਤੁਹਾਡੇ ਤੇ ਪਾਉਣਾ ਹੈ, ਉਸ ਵੇਲੇ ਤੁਹਾਡੇ ਕੋਲ ਕੁਝ ਨਹੀਂ ਬਚਣਾ। ਜਿਹਦੀ ਮਿਹਨਤ ਖੋਵੀਏ ਤੇ ਉਹ ਸਬਰ ਕਰੇ, ਉਹ ਚੁੱਪ ਕਰ ਜਾਵੇ ਤੇ ਉਹਦਾ ਸਬਰ ਜਿਹੜਾ ਹੈ ਉਹ ਬਰਬਾਦ ਕਰ ਦਿੰਦਾ ਹੈ। ਐਸੇ ਬੰਦੇ ਦਾ ਜਿਹਦੀ ਕੋਈ ਮਿਹਨਤ ਖੋ ਲਵੇ, ਉਹਦੀ ਕੀਤੀ ਕਾਰ ਖੋ ਲਵੇ, ਜਿਹੜੀ ਉਸ ਮਿਹਨਤ ਕੀਤੀ ਹੁੰਦੀ ਹੈ ਆਪਣਾ ਖੂਨ ਪਸੀਨਾ ਰੋੜ ਕੇ, ਉਹ ਅਗਰ ਚੁੱਪ ਕਰਦਾ ਹੈ, ਉਹ ਅਗਰ ਸਬਰ ਕਰਦਾ ਹੈ ਤੇ ਉਸ ਦਾ ਸਬਰ ਅੱਗਾਂ ਲਾ ਦਿੰਦਾ ਹੈ, ਤਬਾਹੀ ਲੈ ਆਉਂਦਾ ਹੈ, ਬਰਬਾਦੀ ਲੈ ਆਉਂਦਾ ਹੈ। ਜਿਉਂਦੇ ਰਹੋ, ਵਸਦੇ ਰਹੋ, ਇਜਾਜ਼ਤ ਦਿਓ। ਰੱਬ ਰਾਖਾ।